ਗੱਲ ਹੋਰ ਥੋੜੀ ਜੀ ਕਰਨਾ ਚਾਹਾਂਗਾ ਕਿ ਮੈਂ ਇੱਕ ਤਸਵੀਰ ਦੇਖੀ ਸੀ ਪਿਛਲੇ ਦਿਨਾਂ ਤੇ ਯਕੀਨ ਕਰੋ ਨਾ ਉਹ ਦੇਖ ਕੇ ਮੈਨੂੰ ਰੋਣਾ ਆ ਗਿਆ ਕਿ ਇੱਕ ਗੱਡੀ ਹੁੰਦੀ ਹੈ ਹਾਂਜੀ ਤੇ ਉਹਦੇ ਉੱਤੇ ਕੋਈ 200 ਜਾਂ 150 ਬੱਚੇ ਹੁੰਦੇ ਹਾਂਜੀ ਉਹ ਉਹਦੇ ਉੱਤੇ ਲੱਦੇ ਹੋਏ ਨੇ ਤੇ ਲੱਦੇ ਹੋਏ ਇਦਾਂ ਮੈਂ ਕਿ ਲਫ਼ਜ਼ ਇਸਤੇਮਾਲ ਕੀਤਾ ਲੱਦੇ ਹੋਏ ਵੀ ਸਵਾਰ ਨਹੀਂ ਸੀ ਉੱਤੇ ਲੱਦੇ ਹੋਏ ਇਦਾਂ ਜਿੱਦਾਂ ਭੇਡ ਬੱਕਰੀਆਂ ਹੁੰਦੀਆਂ ਨੇ ਕਿ ਉਹ ਕੋਈ ਕਿੱਦਾਂ ਲਟਕਿਆ ਹੋਇਆ ਕੋਈ ਕਿੱਦਾਂ ਲਟਕਿਆ ਹੋਇਆ ਤੇ ਉਹਦੇ ਥੱਲੇ ਉਹਨਾਂ ਨੇ ਇਹ ਤਹਿਰੀਰ ਲਿਖੀ ਸੀਗੀ ਵੀ ਇਹ ਜਦੋਂ ਵੰਡ ਵੇਲੇ ਦਾ ਟਾਈਮ ਸੀਗਾ ਇਹ ਉਹ ਬੱਚੇ ਸੀਗੇ ਜਿਹੜੇ ਕਰਾਚੀ ਲਿਆਂਦੇ ਗਏ ਯਤੀਮਖਾਨੇ ਦੇ ਵਿੱਚ ਤੇ ਇਹਨਾਂ ਦਾ ਪਤਾ ਨਹੀਂ ਵੀ ਇਹਨਾਂ ਦੀ ਮਾਂ ਕੌਣ ਹੈ ਪਿਓ ਕੌਣ ਤੇ ਪਿਓ ਕੌਣ ਹੈ। ਉਹਨਾਂ ਬੱਚਿਆਂ ਨੇ ਜਦੋਂ ਆ ਕੇ ਇਸ ਧਰਤੀ ਤੇ ਆਪਦੀ ਜ਼ਿੰਦਗੀ ਦਾ ਆਗਾਜ਼ ਕੀਤਾ ਹੋਏਗਾ ਜਿਨ੍ਹਾਂ ਦਾ ਨਾ ਕੋਈ ਚਾਚਾ ਹੈ ਨਾ ਮਾਮਾ ਹੈ ਨਾ ਫੁੱਫੀ ਹੈ ਨਾ ਮਾਸੀ ਹੈ ਨਾ ਦਾਦਾ ਦਾਦੀ ਨਾਨਾ ਨਾਨੀ ਨਾ ਮਾਂ ਨਾ ਪਿਓ ਨਾ ਭੈਣ ਨਾ ਭਾਈ, ਉਹਨਾਂ ਨੇ ਅਗਾਂਹ ਇਸ ਧਰਤੀ ਤੇ ਰਹਿੰਦਿਆਂ ਹੋਇਆਂ ਆਪਦੀ ਜ਼ਿੰਦਗੀ ਕਿੱਦਾਂ ਸ਼ੁਰੂ ਕੀਤੀ ਹੋਏਗੀ। ਅਗਰ ਅਸੀਂ ਇਸ ਗੱਲ ਨੂੰ ਹੀ ਪੱਲੇ ਬੰਨ੍ਹ ਲਈਏ ਨਾ ਬਿਲਕੁਲ ਜੀ ਤੇ ਅਸੀਂ ਆਪਦੇ ਪੰਜਾਬ ਨੂੰ ਉਹਨਾਂ ਕੁਰਬਾਨੀਆਂ ਨੂੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਅਸੀਂ ਜ਼ਬਾਨ ਨੂੰ ਲਿਬਾਸ ਨੂੰ ਕਲਚਰ ਨੂੰ ਅਸੀਂ ਖੁਦ ਬਚਾਉਣ ਨਿਕਲ ਪਈਏ। ਬਿਲਕੁਲ ਜੀ।